ਦਾਤਾ ਤੇ ਭਗਤ ਸੂਰਮੇ ਤਿੰਨੇ ਜਗ ਜਿਉਂਦੇ ਨੇ। ਮੜੀਆਂ ਤੇ ਮੇਲੇ ਲੱਗਦੇ, ਲੋਕੀ ਜਸ ਗਾਉਂਦੇ ਨੇ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਵਿੱਚ, ਜੰਗੇ ਆਜ਼ਾਦੀ ਦੇ ਵਿੱਚ ਗਦਰੀ ਬਾਬਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਕਰਕੇ ਅੱਜ ਇੱਕ ਸਦੀ ਬਾਅਦ ਵੀ ਉਹਨਾਂ ਨੂੰ ਬੜੇ ਮਾਣ ਤੇ ਸਤਿਕਾਰ ਦੇ ਨਾਲ ਪੰਜਾਬ ਦੇ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਵੀ ਯਾਦ ਕੀਤਾ ਜਾਂਦਾ ਹੈ। ਅੱਜ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਸਦੇ ਪੰਜਾਬੀ ਉਹਨਾਂ ਦੀ ਯਾਦ ਦੇ ਵਿੱਚ ਸੱਭਿਆਚਾਰਕ ਮੇਲੇ ਜਾਂ ਫਿਰ ਸ਼ਹੀਦੀ ਸਮਾਗਮ ਕਰਵਾਉਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਨੇ। ਪੰਜਾਬੀ ਸੱਤ ਸਮੁੰਦਰਾਂ ਪਾਰ ਜਾ ਕੇ ਵੀ ਸਿੱਖ ਇਤਿਹਾਸ ਦੇ ਯੋਧਿਆਂ ਤੇ ਭਾਰਤ ਦੀ ਆਜ਼ਾਦੀ ਦੇ ਯੋਧਿਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਤਮਸਤਕ ਹੁੰਦੇ ਰਹਿੰਦੇ ਨੇ। ਬੀਤੇ ਦਿਨੀ ਕੈਲੀਫੋਰਨੀਆ ਦੇ ਫ੍ਰੈਜ਼ਨੋ ਦੇ ਵਿੱਚ ਹੀ ਇੱਕ ਅਜਿਹਾ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਗਦਰ ਲਹਿਰ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਹ ਮੇਲਾ ਇੰਡੋ US ਹੈਰੀਟੇਜ ਫ੍ਰੈਜ਼ਨੋ ਕੈਲੀਫੋਰਨੀਆ ਨਾਂ ਦੀ ਜਥੇਬੰਦੀ ਵੱਲੋਂ ਕਰਵਾਇਆ ਗਿਆ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਬਤੌਰ ਕੀਨੋਟ ਸਪੀਕਰ, ਪ੍ਰੋਫੈਸਰ ਹਰਿੰਦਰ ਕੌਰ ਸੋਹੀ ਅਤੇ ਉਹਨਾਂ ਦੇ ਨਾਲ ਪ੍ਰਮੁੱਖ ਮਹਿਮਾਨ ਵਜੋਂ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਨੇ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਇਸ ਮੇਲੇ ਦੇ ਵਿੱਚ ਪਹੁੰਚੇ ਹਾਜ਼ਰੀਨ ਨੂੰ ਗਦਰ ਲਹਿਰ ਦੇ ਸ਼ਹੀਦਾਂ ਅਤੇ ਬਾਨੀਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। ਇਹਨਾਂ ਬੁਲਾਰਿਆਂ ਨੇ ਕਿਹਾ ਕਿ ਗਦਰ ਲਹਿਰ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਬੇਮਿਸਾਲ ਨੇ ਅਤੇ ਉਹਨਾਂ ਨੇ ਆਪਣੇ ਵਤਨ ਦੀ ਖਾਤਰ ਅੱਜ ਤੋਂ ਇੱਕ ਸਦੀ ਪਹਿਲਾਂ ਆਪਣੇ ਦੇਸ਼ ਨੂੰ ਉਦੋਂ ਚਾਲੇ ਪਾਏ ਸਨ ਜਦੋਂ ਬਾਹਰ ਉਹਨਾਂ ਨੂੰ ਇਹ ਮਹਿਸੂਸ ਕਰਾਇਆ ਗਿਆ ਕਿ ਉਹ ਇੱਕ ਗੁਲਾਮ ਮੁਲਕ ਦੇ ਬਸ਼ਿੰਦੇ ਨੇ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਗਿੱਧੇ ਅਤੇ ਭੰਗੜੇ ਦੇ ਜੌਹਰ ਵੀ ਦਿਖਾਏ ਗਏ ਅਤੇ ਉਹਨਾਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹਿਆ ਸੀ। ਮੇਲੇ ਦੇ ਵਿੱਚ ਹਿੱਸਾ ਲੈਣ ਵਾਲੇ ਅਤੇ ਸਕੂਲਾਂ ਦੇ ਵਿੱਚ ਉਚੇਚੇ ਗ੍ਰੇਡ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਲੱਗੀ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਸਭ ਦੀ ਖਿੱਚ ਦਾ ਕੇਂਦਰ ਰਹੀ। ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਇਸ ਮੇਲੇ ਦੀ ਖਾਸ ਤੌਰ 'ਤੇ ਕਵਰੇਜ ਕੀਤੀ ਗਈ ਹੈ। ਮੇਲੇ ਦੀ ਕਵਰੇਜ ਦੇ ਨਾਲ-ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ ਅਤੇ YouTube ਚੈਨਲ 'ਤੇ ਤੁਸੀਂ ਪ੍ਰਮੁੱਖ ਬੁਲਾਰਿਆਂ ਦੀਆਂ ਸਪੀਚਸ ਵੀ ਸੁਣ ਸਕਦੇ ਹੋ। ਆਓ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਮੇਲੇ ਦੀਆਂ ਰੌਣਕਾਂ ਦੇ ਵੱਲ। ਸੋ ਸਮੂਹ ਸੱਜਣ ਹਰੇਕ ਸ਼ਹਿਰ ਦੇ ਵਿੱਚ ਜਿੱਥੇ ਕਿਤੇ ਮੇਲੇ ਲਾਉਂਦੇ ਆ, ਅਸੀਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਤੇ ਨਾਲ ਦੀ ਨਾਲ ਤਕਰੀਬਨ 3 ਵੱਜ ਚੁੱਕੇ ਆ ਤੇ ਪੂਰੇ 3 ਵਜੇ ਮੈਂ ਰਾਜ ਬਰਾੜ ਨੂੰ, ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਯਮਲੇ ਜੱਟ ਦਾ ਮੇਲਾ ਫ੍ਰਿਜ਼ਨੋ ਦੇ ਵਿੱਚ ਲਾਉਂਦੇ ਆ ਰਹੇ ਆ, ਸੋ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆ ਕੇ 7-8 ਮਿੰਟ ਵਾਸਤੇ ਉਹਦੇ ਵਿੱਚ ਚਾਹੇ 2 ਗੀਤ ਗਾ ਦੇਣ ਚਾਹੇ 1 ਗੀਤ ਗਾ ਦੇਣ ਤੇ ਕਿਰਪਾ ਕਰਕੇ ਟਾਈਮ ਵੇਸਟੇਜ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਤੇ ਆਪਾਂ ਛੇਤੀ ਤੋਂ ਛੇਤੀ ਜਿਵੇਂ ਕਹਿੰਦੇ ਆ ਵੀ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗੇ। ਬਰਾੜ ਸਾਹਿਬ ਚੱਕ ਦਿਓ ਫੱਟੇ ਨੂੰ ਬੋਲ ਕੇ ਬਾਅਦ सारा टीम आप मेला मना रहे हैं गज वज के तुसी सारे तैयार तो गज के आप बुलंद जयकारा बोलिए। वाहिगुरू जी का खालसा वाहिगुरू जी की। अज आप योद्धा को याद करते हैं 5-6 मिनट का टाइम बहुत होता है, मेरे बंदा बहुत कुछ कर जाता है। योद्धा याद कर देंगे। मीडिया साढ़े विचकार मान साहब भी बैठे हैं जिन्होंने असीं हमेशा बेनतियां करते रहने हैं गीत लाउण दी। मैं ना टाइम वेस्ट करता हो उन्होंने महान योद्धा के वास्ते जो कह दिए थोड़ा है। अज आप देश में याद कर लगे जिन्होंने उन्होंने देश में याद कराया, उसके वास्ते कुछ लेना दस बोलने लगा। मेरा वतन दुनिया दे देसां तो मेरा वतन
ਦੁਨੀਆ ਦੇ ਦੇਸਾਂ ਤੋਂ ਪਿਆਰਾ ਵਤਨ ਹੈ ਇਹ ਸੋਨੇ ਦੀ ਚਿੜੀਆ ਸਵਰਗਾਂ ਦਾ ਸਾਇਆ ਇਹਦਾ ਮਸਤ ਸੁਪਨਾ ਸੀ ਕੋਲੰਬਸ ਨੂੰ ਆਇਆ ਇਹਦੇ ਲਈ ਜਫਰ ਜਾਲੇ ਸੀ ਅਰਾਨੀਆਂ ਨੇ ਤੇ ਸਿਕੰਦਰ ਜਿਹੇ ਯੂਨਾਨੀਆਂ ਨੇ ਮੇਰਾ ਵਤਨ ਦੁਨੀਆ ਦੇ ਦੇਸਾਂ ਤੋਂ ਪਿਆਰਾ ਵਤਨ ਹੈ ਦੁਨੀਆ ਦੇ ਦੇਸਾਂ ਤੋਂ ਨਿਆਰਾ ਵਤਨ ਹੈ ਉਹਦੀ ਰਾਖੀ ਕਿਵੇਂ ਕਰਨੀ ਹੈ
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਹਾਡਾ, ਥੈਂਕ ਯੂ ਸੋ ਮਚ। ਤੁਹਾਨੂੰ ਜਿਹੜਾ ਟਾਈਮ ਦਿੱਤਾ ਸੀ ਪੂਰਾ ਹੋ ਗਿਆ ਤੇ ਕੋਈ ਨਾ ਦੁਬਾਰੇ ਫਿਰ ਆਪਾਂ ਤੁਹਾਨੂੰ ਬੁਲਾਵਾਂਗੇ। ਕਰੰਟ ਜਿਹਾ ਆ ਗਿਆ। ਹਾਂ, ਥੈਂਕ ਯੂ ਸੋ ਮਚ, ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ, ਤੁਸੀਂ ਪਿਆਰ ਦਿੱਤਾ, ਸਤਿਕਾਰ ਦਿੱਤਾ, ਬੜੇ ਰੂਹ ਨਾਲ ਸੁਣਿਆ। ਭਾਵੇਂ ਰਚਨਾ ਪੁਰਾਣੀ ਹੋਵੇ ਪਰ ਲਫ਼ਜ਼ ਚੱਜ ਦੇ ਹੋਣ ਤਾਂ ਦੁਨੀਆ ਸੁਣਦੀ 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 ਸੁਣਦੀ। ਤੇ ਸਾਡੇ ਵਿਚਕਾਰ ਧੰਨਵਾਦ। ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਦਿੱਤ ਸਿੰਘ ਜੀ, ਜਿਹੜੇ ਕਿ ਐਮਐਲਏ ਨੇ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ, ਉਹ ਵੀ ਪਹੁੰਚ ਚੁੱਕੇ ਆ। ਅਸੀਂ ਉਹਨਾਂ ਨੂੰ ਵੀ ਨਿੱਕੀ ਜੀ ਆਇਆਂ ਕਹਿੰਦੇ ਆ। ਤੇ ਇਹਦੇ ਨਾਲ ਹੀ ਮੈਂ ਬੇਨਤੀ ਕਰਨੀ ਚਾਹੂੰਗਾ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਪ੍ਰਥੀਪਾਲ ਸਿੰਘ ਸੋਹੀ ਤੇ ਸਾਡੇ ਮੇਨ ਸਪੀਕਰ ਪ੍ਰੋਫੈਸਰ ਹਰਿੰਦਰ ਕੌਰ ਸੋਹੀ ਨੂੰ ਕਿ ਉਹ ਕਿਰਪਾ ਕਰਕੇ ਜਿਹੜੀਆਂ ਰਾਈਟ ਸਾਈਡ ਸਟੇਜ ਤੇ ਚਿਹਰਾ ਪੰਨਾ ਇੱਥੇ ਆ ਕੇ ਬਿਰਾਜਮਾਨ ਹੋ ਜਾਣ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆ ਕੇ ਬਿਰਾਜਮਾਨ ਹੋ ਜਾਓ ਤਾਂ ਕਿ ਆਪਾਂ ਜਿਹੜਾ ਅਗਲਾ ਪ੍ਰੋਗਰਾਮ ਆ ਉਹਨੂੰ ਚਲਾ ਸਕੀਏ। सो कहते हैं कि शहीदों की चिताओं पे लगेंगे हर बरस मेले, वतन पे मिटने वालों का यही बाकी निशान होगा। कहते सारे सूरमे देश नूं क्यों लैके जड़ गदर दी हिंद विच जाई लाके, कहता चढ़ फांसियां झूठियां कौम खातर कीती जेल विच जोग कमाई जाके, नहीं टले ना ढले पसां खिशके, कहते मूहों बोल सिर नाल निभाई जाके, वाह वाह तू ते धन सी साथ तेरा, जिन्हां कौम दी रख विखाई जाके, जिन्हां कौम दी रख विखाई जाके। सो अज आप जिन्हां गदरी बाबियां नूं याद कर रहे हैं, बेसिकली असीं भागां वाले हाँ कि गदर लहर का जिहड़ा जन्म आ ओह सन फ्रांसिस्को की धरती जगांतर आश्रम जिथों गदर की गूंज जिहड़ा अखबार सी ओह निकलदा रहा। सन 1913 विच गदर पार्टी की स्थापना कैलीफोर्निया की धरती ते हुई ते सब तो पहले जिहड़े प्रधान सी सोहण सिंह भकना इस पार्टी दे बने ते इहदे नाल नाल करतार सराभा होनी, बरकतुल्ला होरी इस पार्टी के मोटी मैंबरां दे विचों एक सन। एक धर्म निरपक्ष पार्टी उन्होंने बनाई सी ते गदर दी गूंज एक ऐसा अखबार उन्होंने कढ़िया जिहदी गूंज तो वाकिया दे विच जिहड़ा अंग्रेज सरकार सी ओह डरदी सी। बेनती है संघा साहब नूं कि आके आपां जिहड़ी रस्म आ ओह शुरू करिए। संस्था के सारे मैंबरां नूं मेरी बेनती है किरपा करके आ जाओ। नाल दी नाल प्रोफैसर हरिंदर कौर सोही ते डॉक्टर प्रथीपाल सिंह सोही नाल दी नाल मैं एमएलए साहब नूं बेनती करना चाहूँगा ਤੇ ਪਟਲ ਸਾਹਿਬ ਤੁਸੀਂ ਵੀ ਆ ਜਾਓ ਤਾਂ ਕਿ ਆਪਾਂ ਜਿਹੜੇ ਸ਼ਮਾ ਰੋਸ਼ਨ ਕਰ ਸਕੀਏ। ਤੇ ਨਾਲ ਦੇ ਨਾਲ ਜਿਨ੍ਹਾਂ ਨੇ ਚਾਹ ਪਾਣੀ ਨਹੀਂ ਪੀਤਾ ਉਹਨਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਸਟੇਜ ਦੇ ਖੱਬੇ ਪਾਸੇ ਜਿਹੜਾ ਚਾਹ ਪਕੌੜਿਆਂ ਦਾ ਲੰਗਰ ਆ ਉਹ ਵਰਤ ਰਿਹਾ ਹੈਗਾ, ਕਿਰਪਾ ਕਰਕੇ ਤੁਸੀਂ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਛਕ ਸਕਦੇ ਹੋ। ਇਹਦੇ ਨਾਲ ਦੀ ਨਾਲ ਰੇਡੀਓ ਪੰਜਾਬ ਸਾਡੇ 620 AM ਤੋਂ ਨੇਜਰ ਸਾਹਿਬ ਵੀ ਪਹੁੰਚੇ ਆ ਤੇ ਚਰਨਜੀਤ ਸਿੰਘ ਬਾਠ ਹੋਰੀ ਵੀ ਆਏ ਆ, ਉਹਨਾਂ ਨੂੰ ਵੀ ਅਸੀਂ ਨਿੱਕੀ ਜੀ ਆਏ ਕਹਿੰਦੇ ਆ। ਸ਼ੌਰਾ ਸਿੰਘ ਤੇ ਲੋਹਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਦੀ ਨਾਲ ਜਿਹੜੇ ਸਾਡੇ ਸਾਥੀਆਂ ਨੇ ਸਾਡੀ ਵਿੱਤੀ ਤੌਰ ਤੇ ਮਦਦ ਕੀਤੀ ਹੈ, ਮੈਂ ਉਹਨਾਂ ਦੇ ਨਾਂ ਜ਼ਰੂਰ ਲੈਣਾ ਚਾਹੂੰਗਾ। ਸੁਲੱਖਣ ਸਿੰਘ ਗਿੱਲ, ਪੱਪੂ ਬਰਾੜ, ਅਵਤਾਰ ਸਿੰਘ ਸਰਪੰਚ, ਗੁਰਮੀਤ ਸਿੰਘ ਅਟਵਾਲ, ਪੱਪੂ ਮਾਲਾ, ਸੁਖਦੇਵ ਸਿੰਘ ਤਲਵੰਡੀ, ਸਰਜੀਤ ਸਿੰਘ ਚੀਮਾ, ਰਾਜ ਸਿੰਘ ਸਿੱਧੂ, ਬਿੰਦਰ ਥਿਆਰਾ, ਇਕਬਾਲ ਸਿੰਘ ਢੀਂਡਸਾ, ਹਰਦੇਵ ਸਿੰਘ ਸਿੱਧੂ, ਬਾਗ ਸਿੰਘ ਗਿੱਲ, ਸਾਧੂ ਸਿੰਘ ਸੰਘਾ ਸਾਹਿਬ, ਬਲਵੀਰ ਸਿੰਘ ਢਿੱਲੋਂ, ਲੂਮਾ ਵੈਸਟਰਨ, ਹਰਜੀਤ ਸਿੰਘ, ਸਤਨਾਮ ਸਿੰਘ ਸੈਣੀ, ਸਪੀਡ ਡੀ ਕਲੋਵਸ, ਗੁਰਿੰਦਰਜੀਤ ਸਿੰਘ, ਮਨਜੀਤ ਸਿੰਘ ਕੁਲਾਰ, ਵਿਸ਼ਾਲ ਪੰਜੀਆ, MB इंश्योरेंस, मनजिंदर सिंह सहोता एंड सन्स मीट मार्केट वाले, डॉक्टर चरण सिंह चंद, रेशम सिंह RSD वाले, सरबजीत सिंह बराड़, भोला बराड़, विरसा फाउंडेशन इंक वाले, टवाणा एक्सप्रेस ट्रैफिक, दीप मनहास, अजीत सिंह गिल हैंडी स्टाफ, चरणजीत सिंह बाट, हाकम सिंह ढिल्लों, नाजर सिंह सहोता, करनवीर सिंह कुलार, बिंदर कुलार, हैरी मान साहब, हरचरण पेसी, BCB, सतविंदर रंधावा, सुपर वन फूड, मनप्रीत लिद्दड़, SMS सर्विसेज, सतमंगल सिंह। बच्चे सदा रहन हसदे भी नीटा अर्ज करे। सो वाहिगुरू परमात्मा इन्हां बच्चों को सदा चढ़दियां कलां विच रखे। इसे तरीके दे नाल साडे विच प्रसिद्ध गायक धर्मवीर थांदी, भाई अवतार गरेवाल ते साडी भैण
ਜੋਤ ਰਣਜੋਤ ਉਹ ਵੀ ਪਹੁੰਚ ਚੁੱਕੀ ਆ। ਸੋ ਸਾਡੇ ਸ਼ੀਨਾ ਸਾਹਿਬ ਵੱਲੋਂ ਉਹਨਾਂ ਵੱਲੋਂ ਵੀ $20 ਬੱਚਿਆਂ ਵਾਸਤੇ ਇਨਾਮ ਆਇਆ। ਸੋ ਇੱਕ ਯਾਦਗਾਰੀ ਫੋਟੋ ਸਾਰੇ ਜਣੇ ਖੜ ਜਾਓ ਤੇ ਕਿਉਂਕਿ ਆਪਾਂ ਫਿਰ ਅਖਬਾਰਾਂ ਵਾਸਤੇ ਸਾਡੇ ਕੰਮ ਆਊਗੀ। ਸੋ ਸਾਡੇ ਮੀਡੀਆ ਕਰਮੀ ਮੇਰੇ ਬਹੁਤ ਹੀ ਪਿਆਰ ਪਹੁੰਚੇ ਹੋਏ ਆ ਤੇ ਇਸ ਟਾਈਮ ਯਾਦਗਾਰੀ ਜਿਹੜੀ ਪਿਕਚਰ ਆ ਉਹ ਬੱਚਿਆਂ ਦੇ ਨਾਲ ਹੋ ਰਹੀ ਆ। ਸੋ ਸਾਨੂੰ ਬੜਾ ਮਾਣ ਆ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਲਾਇਆ ਹੈਗਾ। ਨਾਲ ਦੀ ਨਾਲ ਸੈਂਟਰਲ ਵੈਲੀ ਭੰਗੜਾ ਟੀਮ ਇਹਨਾਂ ਦੇ ਜਿਹੜੇ ਵੀਰ ਹੈਗੇ ਆ ਉਹਨਾਂ ਦੇ ਵੀ ਅਸੀਂ ਬੜੇ ਸ਼ੁਕਰਗੁਜ਼ਾਰ ਆ ਜਿਹੜੇ ਬੜੇ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਸਿਖਾ ਰਹੇ ਹੈਗੇ ਆ। ਬੇਟਾ ਵੀ ਆਰ ਸੋ ਪ੍ਰਾਊਡ ਆਫ ਯੂ। ਸੋ ਇਹਦੇ ਨਾਲ ਹੀ ਮੈਂ ਬੇਨਤੀ ਕਰੂੰਗਾ ਸੁਖਮਨਪ੍ਰੀਤ ਰਾਏ ਉਹ ਵੀ ਸਟੇਜ ਤੇ ਆ ਜਾਣ ਤੇ ਆਪਾਂ ਉਹਨਾਂ ਨੂੰ ਵੀ ਸਨਮਾਨਿਤ ਕਰਨਾ ਤੇ ਨਾਲ ਹੀ ਰਵਨੀਤ ਕੌਰ ਉਹ ਵੀ ਸਟੇਜ ਤੇ ਆ ਜਾਵੇ ਤੇ ਨਾਲ ਹੀ ਕੈਮ ਨੀਵ ਨਾਗਰਾ ਉਹ ਵੀ ਪਲੀਜ਼ ਸਟੇਜ ਤੇ ਆ ਜਾਵੇ। ਸੋ ਇਹਨਾਂ ਬੱਚਿਆਂ ਨੂੰ ਮੈਂ ਸੋ ਥੈਂਕ ਯੂ ਵੈਰੀ ਮੱਚ ਕਿਡਸ, ਤੁਹਾਡਾ ਬਹੁਤ ਬਹੁਤ ਵੀ ਕੰਗ੍ਰੈਚੁਲੇਟ ਯੂ। ਤੇ ਹੁਣ ਤੋਂ ਬਾਅਦ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਉਹ ਤਿਆਰ ਰਹਿਣ ਤੇ 2-4 ਮਿੰਟ ਵਾਸਤੇ ਮਾਈਕ ਤੇ ਉਹ ਵੀ ਹੁਣ ਕਿਉਂਕਿ ਸਾਡੇ ਮੇਲੇ ਦੇ ਮੁੱਖ ਮਹਿਮਾਨ ਨੇ ਉਹ। ਆਪਾਂ ਇਹਦੇ ਨਾਲ ਜਦੋਂ ਪ੍ਰੋਫੈਸਰ ਸਾਹਿਬ ਸਟੇਜ ਤੇ ਆਉਣਗੇ ਉਹ ਬੋਲ ਕੇ ਹਟਣਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਸਾਧੂ ਸਿੰਘ ਸੰਘਾ ਹੋਰਾਂ ਦੀ ਕਿਤਾਬ ਉਹ ਵੀ ਰਿਲੀਜ਼ ਕਰਨੀ ਹੈਗੀ ਆ ਤੇ ਨਾਲ ਦੇ ਨਾਲ ਸੋਵਨੀਅਰ ਵੀ ਆਪਾਂ ਰਿਲੀਜ਼ ਕਰਨਾ ਹੈਗਾ। ਸੋ ਜਦੋਂ ਬੱਚੇ ਮੈਂ ਇੱਕ ਵਾਰ ਬੇਨਤੀ ਕਰੂੰਗਾ ਵੀ ਐਵਰੀਬਾਡੀ ਪਲੀਜ਼ ਬੀ ਸੀਟਡ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਬੜਾ ਮਸ਼ਕੂਰ ਆ ਤੇ ਸਾਡੇ ਫ੍ਰਿਜਨਰ ਦੇ ਜਿਹੜੇ ਸਰੋਤੇ ਆ ਉਹ ਬੜੇ ਸੂਝਵਾਨ ਆ ਤੇ ਮੈਨੂੰ ਪਤਾ ਵੀ ਉਹ ਆਪਦੀ ਸਿਆਣਪ ਦਾ ਜਿਹੜਾ ਸਬੂਤ ਆ ਉਹ ਚੁੱਪ ਦਾ ਦਾਨ ਬਖਸ਼ ਕੇ ਜ਼ਰੂਰ ਦੇਣਗੇ। ਸੋ ਜਿੰਨੇ ਵੀ ਸਾਡੇ ਸਾਥੀ ਪਿੱਛੇ ਖੜੇ ਆ ਉਹਨਾਂ ਨੂੰ ਮੇਰੀ ਇੱਕ ਵਾਰ ਫੇਰ ਬੇਨਤੀ ਆ ਵੀ ਕਿਰਪਾ ਕਰਕੇ ਬੈਠ ਜਾਓ ਕਿਉਂਕਿ ਯਾਰ ਜਿਹੜਾ ਬੁਲਾਰਾ ਹੁੰਦਾ ਨਾ ਉਹਨੂੰ ਬੋਲਣ ਦਾ ਸਵਾਦ ਹੀ ਫੇਰ ਹੀ ਆਉਂਦਾ ਜਦੋਂ ਤੁਸੀਂ ਸਾਰੇ ਚੁੱਪ ਕਰਕੇ ਬੈਠੇ ਹੋਵੋ ਤੇ ਇਸ ਤਰੀਕੇ ਦੇ ਨਾਲ ਜਿਵੇਂ ਭੜਮਾਸ ਜਿਹਾ ਪੈਂਦਾ ਫਿਰਦਾ ਫਿਰ ਕਿਸੇ ਗੱਲ ਦਾ ਨਾ ਮਜ਼ਾ ਜਿਹਾ ਨਹੀਂ ਰਹਿੰਦਾ। ਸੋ ਸਾਰਿਆਂ ਨੂੰ ਬੇਨਤੀ ਆ ਪਿੱਛੇ ਸਾਡੇ ਜਿੰਨੇ ਵੀ ਸੱਜਣ ਖੜੇ ਹੈਗੇ ਆ ਕਿਰਪਾ ਕਰਕੇ ਆਪੋ ਆਪਣੀਆਂ ਸੀਟਾਂ ਤੇ ਬੈਠ ਜਾਓ ਤਾਂ ਕਿ ਆਪਾਂ ਪ੍ਰੋਫੈਸਰ ਸ਼ਹੀਦ ਆਜ਼ਮ ਭਗਤ ਸਿੰਘ ਜਿੰਦਾਬਾਦ, ਸ਼ਹੀਦ ਆਜ਼ਮ ਭਗਤ ਸਿੰਘ ਥੈਂਕ ਯੂ ਵੈਰੀ ਮਚ। ਕਿਰਪਾ ਕਰਕੇ ਆ ਜਾਓ ਯਾਰ, ਹੁਣ ਆਪਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਆ, ਗੱਲਾਂ ਬਾਤਾਂ ਤਾਂ ਹਰ ਰੋਜ਼ ਆਪਾਂ ਕਰਦੇ ਰਹਿੰਦੇ ਆ ਤੇ ਇਹਨੂੰ ਆਪਾਂ ਇੱਕ ਜਿਵੇਂ ਕਹਿੰਦੇ ਵੀ ਸਿਹਰ ਦੇ ਮਿਲਣੀ ਦੇ ਤੌਰ ਤੇ ਲਈਏ, ਇੱਕ ਅੱਛੇ ਪ੍ਰੋਗਰਾਮ ਦੇ ਤੌਰ ਤੇ ਲਈਏ ਜਿਹਦੇ ਵਿੱਚ ਬੜੀਆਂ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਹੋਈਆਂ। ਸੋ ਸਾਡੇ ਸੁਰਿੰਦਰ ਮਢਾਲੀ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਆ ਕੇ ਸੀਟਾਂ ਤੇ ਬਿਰਾਜਮਾਨ ਹੋ ਜਾਓ ਤਾਂ ਕਿ ਆਪਾਂ ਥੋੜਾ ਜਿਹਾ ਮੇਲੇ ਦਾ ਇੱਕ ਤਰ੍ਹਾਂ ਦਾ ਮਾਹੌਲ ਦੁਆਰ ਤੋਂ ਵਧੀਆ ਬਣਾ ਸਕੀਏ। ਸੋ ਬੜੇ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ। ਹੈਲੋ, ਥੈਂਕ ਯੂ ਨੀਟਾ ਮਾਚੀਕੇ। ਮੇਲੇ ਮਾਹੌਲ ਬਹੁਤ ਮੇਲੇ ਦਾ ਵੀ ਹੈ ਤੇ ਸੈਮੀਨਾਰ ਦਾ ਵੀ ਹੈ। ਇਹ ਮੈਂ ਪ੍ਰਬੰਧਕਾਂ ਦੀ ਦਾਦ ਦਿੰਦਾ ਕਿ ਉਹਨਾਂ ਨੇ ਮੇਲੇ ਤੇ ਸੈਮੀਨਾਰ ਦੋਨਾਂ ਨੂੰ ਇਕੱਠਾ ਕਰ ਦਿੱਤਾ ਤੇ ਦੋਨਾਂ ਨੂੰ ਇਕੱਠਾ ਚਲਾਉਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਸੈਮੀਨਾਰ ਦੇ ਵਿੱਚ ਬੜੀਆਂ ਸੰਜੀਦਾ ਗੱਲਾਂ ਹੁੰਦੀਆਂ ਨੇ, ਬਹੁਤ ਹੀ ਡੂੰਘੀਆਂ ਕਈ ਵਾਰੀ ਰਿਸਰਚ ਨਾਲ ਸੰਬੰਧਿਤ ਗੱਲਾਂ ਹੁੰਦੀਆਂ ਨੇ ਤੇ ਮੇਲੇ ਦਾ ਮਾਹੌਲ ਹੁੰਦਾ ਨੱਚਣ ਦਾ ਤੇ ਟੱਪਣ ਦਾ ਤੇ ਦੋਨਾਂ ਨੂੰ ਇਕੱਠਿਆਂ ਚਲਾਉਣਾ ਕਾਫੀ ਔਖਾ ਕੰਮ ਹੈ। ਪਰ ਫਿਰ ਵੀ ਸਾਡੇ ਸਤਿਕਾਰਯੋਗ ਰਣਜੀਤ ਗਿੱਲ ਅਤੇ ਨੀਟਾ ਮਾਚੀਕੇ ਨੂੰ ਚਲਾ ਰਹੇ ਨੇ, ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ। ਇੰਡੋ ਯੂਐਸ ਹੈਰੀਟੇਜ ਪ੍ਰਿਜ਼ਨੋ ਸੰਸਥਾ ਲੰਬੇ ਸਮੇਂ ਤੋਂ ਚੰਗਾ ਕੰਮ ਕਰ ਰਹੀ ਹੈ। ਗਦਰੀ ਬਾਬਿਆਂ ਨੂੰ ਯਾਦ ਕਰਦੇ ਨੇ, ਸ਼ਹੀਦਾਂ ਨੂੰ ਯਾਦ ਕਰਦੇ ਨੇ, ਇਸ ਧਰਤੀ ਦੇ ਉੱਤੇ ਇਸ ਤਰ੍ਹਾਂ ਦੇ ਮੇਲੇ ਲਾਉਂਦੇ ਨੇ। ਮੈਂ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਕਿ ਬਹੁਤ ਹੀ ਚੰਗਾ ਕਾਰਜ ਕਰਦੇ ਨੇ।
ਤੇ ਫ੍ਰਿਜਨੋ ਦੇ ਵਿੱਚ ਜੋ ਪੰਜਾਬੀ ਭਾਈਚਾਰਾ ਹੈ, ਇਹਨਾਂ ਦਾ ਯੋਗਦਾਨ ਅੱਜ ਨਹੀਂ, ਜੇ ਅਸੀਂ ਬਹੁਤ ਪੁਰਾਣੇ ਸਮੇਂ ਤੋਂ ਲਈਏ ਤਾਂ ਹਮੇਸ਼ਾ ਹੀ ਬਹੁਤ ਅੱਛਾ ਰਿਹਾ ਹੈ, ਸ਼ਲਾਘਾਯੋਗ ਰਿਹਾ ਹੈ। ਇਸ ਕਰਕੇ ਅਸੀਂ ਇਹਨਾਂ ਦੀ ਤਾਰੀਫ ਕਰਦੇ ਹਾਂ। ਬਹੁਤ ਸਾਰੇ ਲੋਕ ਨੇ ਇੱਥੇ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ। ਮੇਰੇ ਕਈ ਤਾਂ ਸਟੂਡੈਂਟ ਨੇ, ਕਿਉਂਕਿ ਮੈਂ 30 ਸਾਲ ਪੜ੍ਹਾਉਂਦਾ ਵੀ ਰਿਹਾ। ਹੁਣ ਚਲੋ ਮੀਡੀਆ 'ਚ ਪਿਛਲੇ 10 ਸਾਲਾਂ ਤੋਂ, ਇਸ ਕਰਕੇ ਉਹਨਾਂ ਸਾਰਿਆਂ ਦੇ ਮੈਂ ਹੁਣ ਇਕੱਲੇ ਦਾ ਨਾਮ ਤਾਂ ਨਹੀਂ ਲਵਾਂਗਾ ਇੱਥੇ, ਕਿਉਂਕਿ ਇੰਨਾ ਟਾਈਮ ਨਹੀਂ ਹੈ। ਪਰ ਫਿਰ ਵੀ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ ਧਰਤੀ ਦੇ ਉੱਤੇ ਰਹਿ ਕੇ ਆਪਣੀ ਚੰਗੀ ਕੰਟਰੀਬਿਊਸ਼ਨ ਕਰ ਰਹੇ ਨੇ। ਯਾਦ ਕਰ ਰਹੇ ਹਾਂ ਅਸੀਂ ਗਦਰੀ ਬਾਬਿਆਂ ਨੂੰ, ਉਹਨਾਂ ਦਾ ਜਿੱਥੋਂ ਤੱਕ ਇਤਿਹਾਸ ਆ ਜਾਂ ਉਹਨਾਂ ਨਾਲ ਸੰਬੰਧਿਤ ਗੱਲਾਂ ਨੇ। ਪਹਿਲਾਂ ਹੈਰੀ ਮਾਨ ਜੀ ਬਹੁਤ ਅੱਛਾ ਇਤਿਹਾਸ ਦੱਸ ਕੇ ਗਏ ਨੇ, ਪਿੱਛੋਂ ਮੇਰੇ ਆਪਣੇ ਪਾਰਟਨਰ ਹਰਿੰਦਰ ਸੋਹੀ ਨੇ ਕਾਫੀ ਕੁਝ ਕਿਹਾ। ਇਸ ਤੋਂ ਇਲਾਵਾ ਗੁਰਦੇਵ ਸਿੰਘ ਸੇਖੋਂ MLA, ਪੰਜਾਬ ਦੇ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਅੱਛੀ ਹੈ ਤੇ ਬਹੁਤ ਸਮਾਜਿਕ ਵਧੀਆ ਕੰਮ ਕਰ ਰਹੇ ਨੇ ਤੇ ਕਾਫੀ ਨਾਮ ਹੈ ਇਹਨਾਂ ਦਾ, ਤੇ ਅੱਜ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਚੰਗੀ ਗੱਲ ਹੈ। ਮੈਂ ਤੁਹਾਡੇ ਨਾਲ ਬਹੁਤ ਲੰਬਾ ਸਮਾਂ ਨਹੀਂ ਲੈਣਾ, ਮੈਨੂੰ ਪਤਾ, ਕਿਉਂਕਿ ਮੇਰੇ ਤੋਂ ਬਾਅਦ ਗੀਤਾ ਸੰਗੀਤਾਂ ਦਾ ਪ੍ਰੋਗਰਾਮ ਆਉਣਾ ਹੈ, ਉਹ ਤੁਸੀਂ ਆਓਗੇ। ਇਹ ਹੁਣੇ ਇੱਕ ਕਿਤਾਬ ਰਿਲੀਜ਼ ਹੋਣੀ ਹੈ ਸਾਧੂ ਸਿੰਘ ਸੰਘਾ ਦੀ ਸੰਘਰਸ਼ੀ ਰਾਹ, ਉਹਦੇ ਬਾਰੇ, ਕਿਉਂਕਿ ਮੈਂ ਉਹਦੀ ਮੁੱਖਬੰਦ ਲਿਖਿਆ ਸੀ, ਇੱਕ ਦੋ ਗੱਲਾਂ ਉਹਦੀਆਂ ਵੀ ਮੈਂ ਤੁਹਾਡੇ ਨਾਲ ਕਰਨੀਆਂ ਚਾਹੂੰਗਾ। ਉਸ ਕਿਤਾਬ ਦੇ ਅਤੇ ਅੱਜ ਦੇ ਇਸ ਸੰਦਰਭ ਦਾ ਕੁਝ ਮੇਲ ਵੀ ਹੈ। ਇਹ ਧਰਤੀ ਕਿਉਂਕਿ ਸੰਘਰਸ਼ ਤੋਂ ਪੈਦਾ ਹੋਏ ਨੇ, ਸੰਘਰਸ਼ਾਂ ਨੂੰ ਇਹ ਜਨਮ ਦਿੱਤਾ ਇਸ ਧਰਤੀ ਨੇ। ਉਹਨਾਂ ਦਾ ਨਾਵਲ ਵੀ ਸੰਘਰਸ਼ੀ ਰਾਹ ਉਸੇ ਤਰ੍ਹਾਂ ਦੇ ਸੰਘਰਸ਼ਾਂ ਦੀ ਗੱਲ ਕਰਦਾ ਹੈ। ਉਹ ਜਿਹੜੀ ਪੰਜਾਬ ਦੀ ਗੱਲ ਹੈ ਮੇਜਰ ਰੂਪ ਦੇ ਵਿੱਚ, ਪਰ ਇੱਥੇ ਜਿਹੜੀ ਗੱਲ ਹੋ ਰਹੀ ਹੈ ਉਹ ਅਸੀਂ ਗਦਰੀ ਬਾਬਿਆਂ ਦੀ ਯਾਦ ਦੀ ਗੱਲ ਕਰ ਰਹੇ ਹਾਂ। ਸਮਾਂ ਬਦਲ ਰਿਹਾ ਹੈ, ਸੰਘਰਸ਼ਾਂ ਦੇ ਰੂਪ ਬਦਲ ਰਹੇ ਨੇ। ਜਿਨ੍ਹਾਂ ਸਮਿਆਂ ਦੇ ਵਿੱਚ 1913 ਦੇ ਵਿੱਚ ਇੱਥੇ ਸੰਘਰਸ਼ ਦੇ ਰਾਹ ਤਿਆਰ ਕੀਤੇ ਗਏ, ਉਦੋਂ ਹਾਲੇ ਦੁਨੀਆ ਦੇ ਵਿੱਚ ਕਿਤੇ ਵੀ ਵੱਡੀਆਂ ਕ੍ਰਾਂਤੀਆਂ ਨਹੀਂ ਸੀ ਹੋਈਆਂ। ਈਵਨ ਰੂਸ ਵਾਲੀ ਕ੍ਰਾਂਤੀ ਵੀ 1917 'ਚ ਉਦੋਂ 4 ਸਾਲ ਬਾਅਦ 'ਚ ਹੁੰਦੀ ਹੈ, ਤਾਂ ਗਦਰੀ ਬਾਬਿਆਂ ਦੇ ਸਾਹਮਣੇ ਕੋਈ ਵੱਡਾ ਰਾਹ ਨਹੀਂ ਸੀ ਕਿ ਜੇ ਉੱਥੇ ਕ੍ਰਾਂਤੀ ਕਰਨੀ ਹੈ ਇੰਡੀਆ 'ਚ ਜਾ ਕੇ ਤਾਂ ਕਿਵੇਂ ਕਰਨੀ ਹੈ। ਉਹਨਾਂ ਕੋਲ ਇੱਕ ਪੁਰਾਣਾ ਮਾਡਲ ਸੀ 1857 ਦਾ, ਜੋ ਇੰਡੀਆ 'ਚ ਇੱਕ ਗਦਰ ਹੋਇਆ ਸੀ, ਜਿਹਨੂੰ ਕਈ ਆਜ਼ਾਦੀ ਦੀ ਲੜਾਈ ਵੀ ਕਹਿੰਦੇ ਨੇ, ਕਈ ਨਹੀਂ ਵੀ ਮੰਨਦੇ, ਪਰ ਉਹੀ ਰਾਹ ਉਹਨਾਂ ਨੇ ਅਪਣਾਇਆ ਕਿ ਪਹਿਲਾਂ ਉੱਥੇ ਜਿਹੜੀਆਂ ਫੌਜੀ ਚੌਣੀਆਂ ਨੇ ਉਹਨਾਂ ਦੇ ਵਿੱਚ ਫੌਜੀਆਂ ਨੂੰ ਗੰਢਿਆ ਜਾਵੇ, ਉਹਨਾਂ ਨੂੰ ਸੁਚੇਤ ਕੀਤਾ ਜਾਵੇ ਤੇ ਨਾਲ ਲੋਕਾਂ ਨੂੰ ਤਿਆਰ ਕੀਤਾ ਜਾਵੇ। ਉਸ ਤਰ੍ਹਾਂ ਨਾਲ ਕ੍ਰਾਂਤੀ ਕਰਨ ਦੀ ਇੱਛਾ ਸੀ ਉਹਨਾਂ ਦੀ। ਪਰ ਚਲੋ ਵੱਖਰੀ ਗੱਲ ਹੈ ਕਿ ਉਹ ਆਪਣੇ ਉਸ ਵੇਲੇ ਕ੍ਰਾਂਤੀ ਤਾਂ ਨਹੀਂ ਹੋਈ, ਪਰ ਲੋਕਾਂ ਦੇ ਵਿੱਚ ਇੱਕ ਨਵੀਂ ਭਾਵਨਾ ਜ਼ਰੂਰ ਪੈਦਾ ਕਰ ਗਏ ਕਿ ਤੁਹਾਨੂੰ ਸਾਰਿਆਂ ਨੂੰ ਸੁਤੰਤਰਤਾ ਚਾਹੀਦੀ ਹੈ, ਆਜ਼ਾਦੀ ਚਾਹੀਦੀ ਹੈ। ਉਸ ਭਾਵਨਾ ਦਾ ਹੀ ਸਿੱਟਾ ਸੀ ਕਿ ਬਾਅਦ ਦੇ ਵਿੱਚ ਬਹੁਤ ਨਵੀਆਂ ਡਿਵੈਲਪਮੈਂਟਸ ਹੋਈਆਂ। ਸ਼ਹੀਦ ਭਗਤ ਸਿੰਘ ਹੋਣੀ ਆਏ, ਉਸ ਤੋਂ ਬਾਅਦ ਊਧਮ ਸਿੰਘ ਹੋਣਾ ਨੇ ਆਪਣੇ ਕਾਰਵਾਈ ਕੀਤੀ ਤੇ ਅਨੇਕਾਂ ਹੋਰ ਸ਼ਹੀਦ ਜਿਨ੍ਹਾਂ ਦੇ ਨਾਮ ਪਹਿਲਾਂ ਦਿੱਤੇ ਜਾ ਚੁੱਕੇ ਨੇ ਉੱਥੇ ਆਉਂਦੇ ਰਹੇ ਅਤੇ ਆਪਣਾ ਜ਼ਿਕਰ ਕਰਦੇ ਰਹੇ ਤੇ ਕੁਰਬਾਨੀਆਂ ਦਿੰਦੇ ਰਹੇ। ਪਰ ਸੰਘਰਸ਼ ਦਾ ਰਾਹ ਬਦਲ ਗਿਆ। ਜੇ ਅੱਜ ਵੀ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਸੰਘਰਸ਼ ਦੀ ਅੱਜ ਵੀ ਲੋੜ ਹੈ, ਪਰ ਉਸ ਤਰ੍ਹਾਂ ਦੇ ਨਹੀਂ ਕਿ ਇਸ ਤਰ੍ਹਾਂ ਦਾ ਕੋਈ ਕ੍ਰਾਂਤੀ ਦਾ ਰੂਪ ਦੇ ਵਿੱਚ ਹਥਿਆਰਬੰਦ ਸੰਘਰਸ਼ ਕੀਤਾ ਜਾਵੇ। ਅਜਿਹੇ ਅੱਜ ਕੱਲ੍ਹ ਸਫਲ ਨਹੀਂ ਹੁੰਦੇ। ਦੁਨੀਆ ਦੇ ਵਿੱਚ ਬਹੁਤ ਸਾਰੇ ਮੌਕੇ ਅਜਿਹੇ ਆਏ ਨੇ। ਆਇਰਲੈਂਡ ਵਾਲੇ 100 ਸਾਲ ਲੜਦੇ ਰਹੇ, ਪੂਰੀਆਂ ਗੋਲੀਆਂ ਵੀ ਚੱਲਦੀਆਂ ਰਹੀਆਂ, ਪਰ ਆਖਰ ਨੂੰ ਉਹਨਾਂ ਨੂੰ ਗੱਲਬਾਤ ਦੇ ਟੇਬਲ ਤੇ ਆ ਕੇ ਗੱਲ ਨਿਬੇੜਨੀ ਪਈ। ਨੇਪਾਲ ਦੇ ਵਿੱਚ ਵੀ ਅਸੀਂ ਦੇਖਿਆ, ਸ਼੍ਰੀਲੰਕਾ ਦੇ ਵਿੱਚ ਵੀ ਦੇਖਿਆ, ਤੇ ਉਹਨਾਂ ਦੇ ਰੂਪ ਬਦਲਦੇ ਰਹਿੰਦੇ ਨੇ। ਉਸ ਤੋਂ ਬਾਅਦ ਜੋ ਆਜ਼ਾਦ ਭਾਰਤ ਦੇ ਵਿੱਚ ਸੰਘਰਸ਼ ਹੋਏ, ਉਹਨਾਂ ਦੇ ਜੇ ਅਸੀਂ ਰੂਪ ਦੇਖਦੇ ਹਾਂ, ਅੱਜ ਵੀ ਪੰਜਾਬ ਦੇ ਵਿੱਚ ਕਿਸਾਨੀ ਦਾ ਸੰਘਰਸ਼ ਹੋਇਆ ਥੋੜਾ ਜਿਹਾ ਚਿਰ ਪਿੱਛੇ, ਉਹਦੇ 'ਚ ਪ੍ਰਿਜ਼ਨੋ ਵਾਲਿਆਂ ਦਾ ਬਹੁਤ ਵੱਡਾ ਰੋਲ ਰਿਹਾ। ਲੱਖਾਂ ਡਾਲਰ ਤੁਸੀਂ ਇੱਥੋਂ ਭੇਜੇ। ਇਸ ਤੋਂ ਇਲਾਵਾ ਬਦਾਮਾਂ ਦਾ ਲੰਗਰ ਲਾ ਦਿੱਤਾ ਉੱਥੇ ਦਿੱਲੀ ਦੇ ਬਾਰਡਰ ਦੇ ਉੱਤੇ। ਤੋਂ ਕੰਟਰੀਬਿਊਸ਼ਨ ਹੈ, ਜਦੋਂ ਵੀ ਜਿਹੜੇ ਬਾਹਰ ਲੋਕ ਬੈਠੇ ਨੇ ਇਹ ਹਮੇਸ਼ਾ ਕੰਟਰੀਬਿਊਟ ਕਰਦੇ ਰਹਿੰਦੇ ਨੇ। ਇਸ ਲਈ ਇਹ ਚੰਗੀ ਗੱਲ ਹੈ ਕਿ ਇਸ ਧਰਤੀ ਦੇ ਉੱਤੋਂ ਇਸ ਤਰ੍ਹਾਂ ਦੇ ਸੰਘਰਸ਼ਾਂ ਦੇ ਰਾਹ ਚੱਲਦੇ ਰਹਿੰਦੇ ਨੇ। ਤਾਂ ਅੱਜ ਜੇ ਸੰਘਰਸ਼ ਦੀ ਲੋੜ ਹੈ ਉੱਥੇ, ਉਹ ਐਜੂਕੇਸ਼ਨ ਦੇ ਸੰਘਰਸ਼ ਦੀ ਲੋੜ ਹੈ। ਪਹਿਲਾਂ ਵੀ ਮੈਂ ਇੱਥੇ ਡਾਕਟਰ ਜੋਸਫ ਬੈਠੇ ਨੇ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕਿ ਉਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਸਕਦੇ ਹਾਂ। ਦੋ ਕੌਮਾਂ ਨੇ ਇੰਡੀਆ ਵਰਲਡ ਦੇ ਵਿੱਚ। ਯਹੂਦੀ ਕੌਮ ਹੈ, ਤੁਸੀਂ ਸਾਰੇ ਜਾਣਦੇ ਹੋ, ਜਿਊਸ। ਯਹੂਦੀ ਕੌਮ ਦੀ ਗਿਣਤੀ ਵਰਲਡ ਵਿੱਚ ਤਕਰੀਬਨ 1.5 ਕਰੋੜ ਹੈ। ਕੁੱਲ 1.5 ਕਰੋੜ ਆਬਾਦੀ ਹੈ ਉਹਨਾਂ ਦੀ।
ਉਹਨਾਂ ਦਾ ਵੀ ਕਤਲੇਆਮ ਹੋਇਆ ਸੀ 1941 ਤੋਂ 45 ਦੇ ਵਿੱਚ। ਤਕਰੀਬਨ 60 ਲੱਖ ਯਹੂਦੀ ਮਾਰਿਆ ਗਿਆ, ਚਾਹੇ ਉਹ ਹਿਟਲਰ ਦੇ ਨਾਲ ਸਾਰੇ ਰਲ ਕੇ ਉਹਨਾਂ ਨੇ ਮਾਰਿਆ 60 ਲੱਖ ਵਿਅਕਤੀ। ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਇਹਨਾਂ ਦੀ ਆਬਾਦੀ ਹੈ ਵਰਲਡ ਦੇ ਵਿੱਚ 3 ਕਰੋੜ। ਜਦੋਂ 1947 ਵਾਲੀ ਘਟਨਾ ਵਾਪਰਦੀ ਹੈ, ਉਹਦੇ 'ਚ ਹਿੰਦੂ ਸਿੱਖ ਮੁਸਲਮਾਨ ਸਾਰੇ ਜੇ ਰਲ ਕੇ ਵੀ ਦੇਖੀਏ ਤਾਂ ਕਿਹਾ ਜਾਂਦਾ ਹੈ ਕਿ 10 ਤੋਂ ਲੈ ਕੇ 20 ਲੱਖ ਵਿਅਕਤੀ ਮਾਰਿਆ ਗਿਆ। ਕਾਫੀ ਜਿਹੜੀ ਮੇਲ ਹੁੰਦਾ ਯਹੂਦੀਆਂ ਦਾ ਅਤੇ ਸਿੱਖਾਂ ਦਾ। ਜੇ ਅਸੀਂ ਧਾਰਮਿਕ ਪੱਖੋਂ ਦੇਖੀਏ ਤਾਂ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਦੁਖੜੇ ਇਕੱਠੇ ਸਹੇ ਹੈ। ਪਰ ਪ੍ਰਾਪਤੀਆਂ ਦੇ ਪੱਖ ਤੋਂ ਦੇਖੀਏ ਕਿ ਯਹੂਦੀਆਂ ਕੋਲੇ ਆਪਣਾ ਕੋਈ ਦੇਸ਼ ਨਹੀਂ ਸੀ। 1948 ਦੇ ਵਿੱਚ ਪਹਿਲੀ ਵਾਰੀ ਉਹਨਾਂ ਦਾ ਦੇਸ਼ ਬਣਿਆ ਇਜ਼ਰਾਈਲ। ਤੇ ਯਹੂਦੀਆਂ ਦੀ ਤੁਸੀਂ ਪੜ੍ਹਾਈ ਦੇ ਪੱਖੋਂ ਦੇਖੋ, 1901 ਦੇ ਵਿੱਚ ਨੋਬਲ ਪ੍ਰਾਈਜ਼ ਮਿਲਣੇ ਸ਼ੁਰੂ ਹੋਏ। 1901 ਤੋਂ ਹੁਣ ਤੱਕ ਤਕਰੀਬਨ 900 ਵਿਅਕਤੀਆਂ ਨੂੰ ਨੋਬਲ ਪ੍ਰਾਈਜ਼ ਮਿਲਿਆ। ਉਹਨਾਂ ਦੇ ਵਿੱਚੋਂ 201 ਵਿਅਕਤੀ ਇਕੱਲਾ ਯਹੂਦੀ ਸੀ। 201 ਭਾਵ ਦੁਨੀਆ ਦੇ ਵਿੱਚ ਜਿੰਨੇ ਵੀ ਨੋਬਲ ਪ੍ਰਾਈਜ਼ ਮਿਲੇ ਉਹਨਾਂ ਦਾ ਤਕਰੀਬਨ 22% ਹਿੱਸਾ ਇਕੱਲੇ ਯਹੂਦੀਆਂ ਦੇ ਹੱਥ 'ਚ ਆਉਂਦਾ ਹੈ। ਅਮਰੀਕਾ ਇਕੱਲੇ 'ਚ ਜਿੰਨੇ ਨੋਬਲ ਪ੍ਰਾਈਜ਼ ਮਿਲੇ ਉਹਨਾਂ ਦਾ 36% ਹਿੱਸਾ ਯਹੂਦੀਆਂ ਦੇ ਹੱਥ ਦੇ ਵਿੱਚ ਆਉਂਦਾ ਹੈ। ਕਿਉਂ ਆਉਂਦਾ ਹੈ? ਕਿਉਂਕਿ ਉਹਨਾਂ ਨੇ ਐਜੂਕੇਸ਼ਨ ਨੂੰ ਬਹੁਤ ਮਹੱਤਤਾ ਦਿੱਤੀ। ਅੱਜ ਅਮਰੀਕਾ ਦੀ ਇਕਨੋਮੀ ਹੋਵੇ, ਪੋਲਿਟਿਕਸ ਹੋਵੇ, ਸਭ ਤੋਂ ਵੱਡਾ ਰੋਲ ਯਹੂਦੀ ਅਦਾ ਕਰਦੇ ਨੇ। ਬਹੁਤ ਵੱਡੇ ਵੱਡੇ ਵਿਦਵਾਨ ਯਹੂਦੀਆਂ ਨੇ ਪੈਦਾ ਕੀਤੇ। ਕਾਰਲ ਮਾਰਕਸ, ਆਈਨਸਟਾਈਨ, ਫਰਾਇਡ, ਈਵਨ ਇੱਥੇ ਨੋਮ ਚੋਮਸਕੀ ਦਾ ਨਾਮ ਤੁਸੀਂ ਅਮਰੀਕਾ 'ਚ ਸੁਣਿਆ ਹੋਣਾ, ਉਹ ਇੱਥੇ ਵੀ ਬੈਠੇ ਨੇ। ਉਹਨਾਂ ਦੀ ਜਿਹੜੀ ਗਿਣਤੀ ਕਰਨੀ ਵੀ ਔਖੀ ਹੈ। ਸਿਰਫ 1.5 ਕਰੋੜ ਆਬਾਦੀ ਦੁਨੀਆ 'ਚ ਹੋਵੇ ਤੇ ਇੰਨੀਆਂ ਵੱਡੀਆਂ ਉਹਨਾਂ ਦੀਆਂ ਪ੍ਰਾਪਤੀਆਂ ਆਰਥਿਕ ਤੌਰ ਤੇ, ਬਿਜ਼ਨਸ ਤੌਰ ਤੇ, ਰਾਜਨੀਤਿਕ ਤੌਰ ਤੇ ਜਾਂ ਕਿੰਨੇ ਪੱਖਿਆਂ ਦੇ ਉੱਤੇ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਨਾਲ। ਜਦੋਂ ਅਸੀਂ ਆਪਣੀ ਕੌਮ ਦੇ ਇਸ ਤਰ੍ਹਾਂ ਦੇ ਦੇਖਦੇ ਹਾਂ ਕਿ ਠੀਕ ਹੈ ਸ਼ਹੀਦੀਆਂ ਬਹੁਤ ਦਿੱਤੀਆਂ ਸਿੱਖਾਂ ਨੇ, ਪਰ ਨੋਬਲ ਪ੍ਰਾਈਜ਼ ਕਿੰਨੇ ਆਏ ਸਾਡੇ ਹਿੱਸੇ? ਇੱਕ ਵੀ ਨਹੀਂ। ਪੰਜਾਬੀਆਂ ਦੇ ਹਿੱਸੇ ਕਿੰਨੇ ਆਏ? ਸਿਰਫ ਇੱਕ ਖੁਰਾਣਾ ਨਾਂ ਦਾ ਸਾਡੇ ਮੈਡੀਕਲ ਦਾ ਅਵਾਰਡ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਅਸੀਂ ਦੇਖਿਆ ਉਹਨੇ ਲਿਆ ਸੀ। ਤਾਂ ਇਹਦਾ ਭਾਵ ਬਹੁਤ ਪਿੱਛੇ ਆ ਅਸੀਂ ਉਸ ਪੱਖ ਦੇ ਉੱਤੋਂ। ਤਾਂ ਕਿੰਨੀ ਕੁ ਲੋੜ ਹੈ ਸਾਨੂੰ ਕਿ ਅਸੀਂ ਐਜੂਕੇਸ਼ਨ ਦੇ ਵੱਲ ਕਿੰਨੀ ਮਹੱਤਤਾ ਦਈਏ। ਹੁਣ ਸਰਕਾਰ ਜਿਹੜੀ ਵਰਤਮਾਨ ਸਰਕਾਰ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ, ਉਹਨਾਂ ਨੇ ਐਜੂਕੇਸ਼ਨ ਦਾ ਬਜਟ ਵਧਾਇਆ ਕਾਫੀ। ਉਹਦੇ 'ਚ ਇਹਦਾ ਭਾਵ NRI ਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਇਹਦੇ 'ਚ ਆਪਣਾ ਰੋਲ ਅਦਾ ਕਰੋ। ਕਰਨਗੇ ਰਲ ਕੇ ਤਾਂ ਪੋਸੀਬਿਲਿਟੀ ਹੈ ਕਿ ਜੇ ਐਜੂਕੇਸ਼ਨ ਨੂੰ ਮਹੱਤਤਾ ਦਿੱਤੀ ਜਾਂਦੀ ਰਹੀ, ਨਵੀਆਂ ਯੂਨੀਵਰਸਿਟੀਆਂ ਜਾਂ ਨਵੇਂ ਸਟੂਡੈਂਟਸ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਇਨਕਰੇਜਮੈਂਟ ਪੈਦਾ ਕੀਤੀ ਗਈ ਕਿ ਐਜੂਕੇਸ਼ਨ ਤੋਂ ਬਿਨਾਂ ਕੁਝ ਨਹੀਂ। ਠੀਕ ਹੈ, ਅਸੀਂ ਬਹੁਤ ਅਮੀਰ ਹੋ ਸਕਦੇ ਹਾਂ, ਸਾਡੇ ਵੱਡੇ ਵੱਡੇ ਘਰ ਹੋ ਸਕਦੇ ਨੇ, ਵੱਡੀਆਂ ਵੱਡੀਆਂ ਗੱਡੀਆਂ ਹੋ ਸਕਦੀਆਂ ਨੇ, ਇਹ ਵੀ ਹੋ ਸਕਦਾ ਅਸੀਂ ਕੁਰਬਾਨੀਆਂ ਦੇਣ ਦੇ ਵਿੱਚ ਵੀ ਬਹੁਤ ਮਾਹਰ ਹੋਈਏ, ਪਰ ਐਜੂਕੇਸ਼ਨ ਤੋਂ ਬਿਨਾਂ ਸਮੁੱਚੀ ਕੌਮ ਨੂੰ ਤੁਸੀਂ ਉੱਪਰ ਚੁੱਕ ਨਹੀਂ ਸਕਦੇ। ਇਹ ਗੱਲ ਬਹੁਤ ਵੱਡੀ ਹੈ। ਜੇ ਲੌਂਗ ਟਰਮ ਦੇ ਲਈ ਕਿਸੇ ਕੌਮ ਨੇ ਆਪਣੀ ਡਿਵੈਲਪਮੈਂਟ ਦੀ ਪਲਾਨ ਬਣਾਉਣੀ ਹੈ ਤਾਂ ਉਹਦੇ ਲਈ ਐਜੂਕੇਸ਼ਨ ਪਹਿਲੇ ਨੰਬਰ ਤੇ ਹੈ। ਉਹਦੇ 'ਚ ਹੁਣ ਤੁਸੀਂ ਫ੍ਰਿਜਨੋ ਵਾਲਿਆਂ ਦੇ ਲਈ ਸੰਘਰਸ਼, ਠੀਕ ਹੈ, 1913-14 ਦੇ ਵਿੱਚ ਉਸ ਸੰਘਰਸ਼ ਦੀ ਲੋੜ ਸੀ ਜਦੋਂ ਆਜ਼ਾਦੀ ਪ੍ਰਾਪਤ ਕਰਨੀ ਸੀ। ਅੱਜ ਇਸ ਸੰਘਰਸ਼ ਦੀ ਲੋੜ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਆਪਣਾ ਕਿੰਨਾ ਕੁ ਰੋਲ ਅਦਾ ਕਰ ਸਕਦੇ ਹੋ। ਇਹ ਬਹੁਤ ਵੱਡੀ ਲੋੜ ਹੈ। ਕਿਸਾਨੀ ਦਾ ਮਾਡਲ ਸਾਨੂੰ ਪਤਾ ਕਿ ਦੁਨੀਆ 'ਚ ਫੇਲ ਹੋ ਰਿਹਾ ਹੈ। ਇੱਥੇ ਕਿੰਨੇ ਕੁ ਪਰਸੈਂਟ? ਸਿਰਫ 1.5% ਲੋਕ ਨੇ ਅਮਰੀਕਾ 'ਚ ਜਿਹੜੇ ਕਿ ਖੇਤੀਬਾੜੀ ਕਰਦੇ ਆ। ਉਹਦੇ 'ਚੋਂ ਸਾਡੇ ਕਿਸਾਨ ਬਹੁਤ ਸਫਲ ਨੇ। ਚਰਨਜੀਤ ਬਾਠੋ ਨਹੀਂ ਬੈਠੇ ਨੇ, ਬੜੇ ਸਫਲ ਨੇ। ਅਸੀਂ ਇਹਨਾਂ ਨੂੰ ਕਹਿੰਦੇ ਨੇ ਰੇਜ਼ਨ ਕਿੰਗ ਵੀ ਕਹਿ ਦਿੰਦੇ ਹਾਂ। ਹਜ਼ਾਰਾਂ ਏਕੜ ਇਹਨਾਂ ਨੇ ਇੱਥੇ ਜ਼ਮੀਨ ਵੀ ਲਈ ਹੋਈ ਹੈ। ਤਾਂ ਪ੍ਰਾਪਤੀਆਂ ਇਸ ਪੱਖੋਂ ਬਹੁਤ ਨੇ। ਪਰ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਦੇ ਨਾਲ ਜਦੋਂ ਅਸੀਂ ਪੰਜਾਬ ਦੀ ਗੱਲ ਕਰਾਂਗੇ, ਸਾਨੂੰ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਪਾਣੀ ਬਹੁਤ ਥੱਲੇ ਜਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਇਹਦੀ ਵੱਡੀ ਸਮੱਸਿਆ ਆ ਸਕਦੀ ਹੈ। ਖੇਤੀਬਾੜੀ ਦਾ ਰੂਪ ਬਦਲ ਰਿਹਾ ਹੈ। ਜੋ ਪਹਿਲਾਂ 3 ਖੇਤੀ ਦੇ ਕਾਨੂੰਨ ਬਣੇ ਸੀ ਉਹਨਾਂ ਦਾ ਨਵੇਂ ਰੂਪ 'ਚ ਆ ਸਕਦੇ ਨੇ। ਖੇਤੀਬਾੜੀ ਦੇ ਵਿੱਚ ਕਾਰਪੋਰੇਸ਼ਨ ਬਹੁਤ ਵੱਡੇ ਪੱਧਰ ਤੇ ਆ ਰਹੀਆਂ ਨੇ, ਸਾਰਿਆਂ ਨੂੰ ਪਤਾ ਇਸ ਗੱਲ ਦਾ। ਤਾਂ ਸਾਨੂੰ ਉੱਥੇ ਸਰਵਿਸ ਸੈਕਟਰ ਕ੍ਰੀਏਟ ਕਰਨਾ ਪੈਣਾ ਹੈ। ਉਸ ਸਰਵਿਸ ਸੈਕਟਰ ਦੇ ਲਈ ਐਜੂਕੇਸ਼ਨ ਜ਼ਰੂਰੀ ਹੈ। ਐਜੂਕੇਸ਼ਨ ਦੇ ਲਈ ਇਹ ਵੀ ਇੱਕ ਸੰਘਰਸ਼ ਮੰਨਣਾ ਪਊਗਾ ਸਾਨੂੰ ਕਿ ਜੇ ਅਸੀਂ ਸੰਘਰਸ਼ ਨਹੀਂ ਕਰਾਂਗੇ ਇੱਕ ਬੈਸਟ ਐਜੂਕੇਸ਼ਨ ਦੇਣ ਦੇ ਲਈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਦਾ ਦੁਨੀਆ ਦੇ ਵਿੱਚ ਨਾਮ ਘਟ ਜਾਵੇਗਾ। ਉਹਨਾਂ ਦਾ ਮਾਡਲ ਬਦਲਣਾ ਪਊਗਾ। ਕਿਸਾਨੀ ਦੇ ਮਾਡਲ ਦੀ ਜਗ੍ਹਾ ਤੇ ਸਰਵਿਸ ਸੈਕਟਰ ਕ੍ਰੀਏਟ ਕਰਨਾ ਪਊਗਾ। ਸਰਵਿਸ ਸੈਕਟਰ ਲਈ ਐਜੂਕੇਸ਼ਨ ਦੀ ਲੋੜ ਹੈ, ਐਜੂਕੇਸ਼ਨ ਦੇ ਲਈ ਸੰਘਰਸ਼ ਦੀ ਲੋੜ ਹੈ। ਨਵੇਂ ਕਿਸਮ ਦਾ ਸੰਘਰਸ਼ ਜਿਹੜਾ ਤੁਸੀਂ 1913-14 'ਚ ਰੋਲ ਅਦਾ ਕੀਤਾ ਪੰਜਾਬੀਆਂ ਨੇ, ਉਦੋਂ ਤਾਂ ਗਿਣਤੀ ਵੀ ਬਹੁਤ ਘੱਟ ਸੀ।
1903 ਤੋਂ ਲੈ ਕੇ 1913 ਤੱਕ 10 ਸਾਲਾਂ ਦੇ ਵਿੱਚ ਅਮਰੀਕਾ ਦੀ ਧਰਤੀ ਦੇ ਉੱਤੇ ਸਿਰਫ 10,000 ਭਾਰਤੀ ਸੀ, ਕੁੱਲ 10,000। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਉਸ ਮੂਵਮੈਂਟ ਦੇ ਵਿੱਚ ਚਲੇ ਗਏ ਤੇ ਇੰਡੀਆ ਚਲੇ ਗਏ, ਉੱਥੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਹੋ ਗਈਆਂ। ਚਲੋ ਉਸ ਟਾਈਮ ਦਾ ਸੰਘਰਸ਼ ਸੀ। ਅੱਜ ਦਾ ਸੰਘਰਸ਼ ਹੈ ਕਿ ਸਾਨੂੰ ਉਸ ਤਰ੍ਹਾਂ ਦੀ ਕੁਰਬਾਨੀ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ, ਤੁਹਾਨੂੰ ਇੱਥੋਂ ਛੱਡ ਕੇ ਵੀ ਜਾਣ ਦੀ ਲੋੜ ਨਹੀਂ, ਜਾਇਦਾਦਾਂ ਵੀ ਖੁੱਸਣ ਦਾ ਕੋਈ ਡਰ ਨਹੀਂ ਹੈ, ਪਰ ਬਹੁਤ ਪੈਸਾ ਤੁਸੀਂ ਆਪਣੇ ਪਿੰਡਾਂ 'ਚ ਲਾ ਸਕਦੇ ਹੋ ਵਧੀਆ ਸਕੂਲਿੰਗ ਦੇ ਲਈ, ਜਿਹੜੀ ਕਿ ਆਸ ਅੱਜ ਕੱਲ੍ਹ ਥੋੜ੍ਹੀ ਜਿਹੀ ਵਧੀ ਹੈ ਭਗਵੰਤ ਮਾਨ ਸਰਕਾਰ ਤੋਂ ਕਿ ਤੁਸੀਂ ਕੁਝ ਕਰ ਸਕਦੇ ਹੋ। ਉਹਨਾਂ ਨੇ ਨਵਾਂ NRI ਮਾਡਲ ਵੀ ਬਣਾਇਆ ਜਿਹਦੇ 'ਚ ਤੁਹਾਡਾ ਰੋਲ ਕਾਫੀ ਹੋ ਸਕਦਾ ਹੈ। ਤਾਂ ਮੈਂ ਤਾਂ ਸਿਰਫ ਇੰਨਾ ਹੀ ਕਹੂੰਗਾ, ਕਿਉਂਕਿ ਮੇਲੇ ਦਾ ਮਾਹੌਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਸੈਮੀਨਾਰ ਦਾ ਮਾਹੌਲ ਹੁੰਦਾ ਤਾਂ 40 ਮਿੰਟ ਸੈਮੀਨਾਰ ਦੇ ਢੰਗ ਨਾਲ ਹੋਰ ਤਰ੍ਹਾਂ ਬੋਲਿਆ ਜਾਣਾ ਸੀ। ਇਹ ਤੋਂ ਬਾਅਦ ਗੀਤ ਸੰਗੀਤ ਵੀ ਆਉਣੇ ਨੇ। ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਸੰਘਰਸ਼ ਦੇ ਵਿੱਚ ਆਪਣਾ ਰੋਲ ਅਦਾ ਕਰੋ। ਆਪਣੇ ਪਿੰਡਾਂ ਜਾਂ ਏਰੀਆ ਦੇ ਸਕੂਲਾਂ ਨੂੰ ਡਿਵੈਲਪ ਕਰਨ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਮਦਦ ਕਰ ਸਕਦੇ ਹੋ ਉਹ ਕਰੋ। ਇੱਥੇ ਵੀ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਵੀ ਜਿੰਨੀ ਵੱਧ ਐਜੂਕੇਸ਼ਨ ਦੇਵੋਗੇ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਥੇ ਬਹੁਤ ਸਾਰੇ ਬੱਚੇ ਹੁਣ ਡਾਕਟਰ ਬਣ ਰਹੇ ਨੇ, ਫ੍ਰਿਜਨੋ ਦੇ ਵਿੱਚ ਵੀ, ਤੇ ਇੰਜੀਨੀਅਰ ਬਣ ਰਹੇ ਨੇ, ਅਤੇ ਅਮਰੀਕਾ ਦੀ ਇਕਨੋਮੀ ਦੇ ਵਿੱਚ ਰੋਲ ਵੀ ਅਦਾ ਕਰ ਰਹੇ ਨੇ, ਤੇ ਆਪਣਾ ਸੈਲਫ ਜਿਹੜਾ ਆਤਮ ਨਿਰਭਰਤਾ ਦਾ ਰੋਲ ਹੈ ਉਹ ਵੀ ਉਹਨਾਂ ਦਾ ਬਹੁਤ ਵੱਡਾ ਹੈ। ਤਾਂ ਇੰਨਾ ਹੀ ਕਹਿੰਦਾ ਹੋਇਆ ਮੈਂ ਇੱਕ ਵਾਰੀ ਫੇਰ ਵਧਾਈ ਦਊਂਗਾ ਇੰਡੋ US ਹੈਰੀਟੇਜ ਵਾਲਿਆਂ ਨੂੰ ਕਿ ਤੁਹਾਨੂੰ ਯਾਦ ਕਰਾਉਂਦੇ ਰਹਿੰਦੇ ਨੇ ਕਿ ਸੰਘਰਸ਼ ਕਰਦੇ ਰਹੋ। ਸਮੇਂ ਦੇ ਨਾਲ ਜਿਸ ਵੀ ਸੰਘਰਸ਼ ਦੀ ਲੋੜ ਹੈ, ਜੇ ਕਦੇ ਕ੍ਰਾਂਤੀਆਂ ਦੀ ਲੋੜ ਪਈ ਤਾਂ ਉਹ ਵੀ ਦੇਖਿਆ ਜਾਊਗਾ, ਕਦੇ ਕਿਸਾਨਾਂ ਨੂੰ ਲੋੜ ਪਈ ਤਾਂ ਉਹਦੇ ਵਿੱਚ ਤੁਸੀਂ ਬਹੁਤ ਮਦਦ ਕੀਤੀ, ਤੇ ਹੁਣ ਐਜੂਕੇਸ਼ਨ ਦੀ ਲੋੜ ਹੈ ਤੁਸੀਂ ਉਹਦੇ ਵਿੱਚ ਵੀ ਮਦਦ ਕਰੋਗੇ। ਸੋ ਥੈਂਕ ਯੂ ਵੈਰੀ ਮੱਚ ਕਿ ਤੁਸੀਂ ਸਾਨੂੰ ਮੌਕਾ ਦਿੱਤਾ। ਪੰਜਾਬ 'ਚ ਲੰਬਾ ਸਮਾਂ ਰਹੇ, ਹੁਣ ਕੈਨੇਡਾ 'ਚ ਰਹਿ ਰਹੇ ਹਾਂ ਤੇ ਹੁਣ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ, ਚੰਗਾ ਲੱਗਿਆ। ਤੁਸੀਂ ਸਾਰਿਆਂ ਨੇ ਧਿਆਨ ਨਾਲ ਸਾਨੂੰ ਸੁਣਿਆ। ਉਸ ਮਾਹੌਲ ਦੇ ਵਿੱਚ ਜਿੱਥੇ ਕਿ ਮੇਲੇ ਦਾ ਮਾਹੌਲ ਹੈ ਕਿ ਗਦਰੀ ਬਾਬਿਆਂ ਨੂੰ ਮੈਂ ਫਿਰ ਇੱਕ ਵਾਰੀ ਨਤਮਸਤਕ ਹੁੰਨਾ, ਯਾਦ ਕਰਦਾ ਇਹਨਾਂ ਦੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਕਰਕੇ ਅਸੀਂ ਸਾਰੇ ਆਜ਼ਾਦੀ ਦਾ ਨਿੱਘ ਇੰਡੀਆ 'ਚ ਮਾਣ ਰਹੇ ਹਾਂ। ਪੰਜਾਬ ਦੀ ਤਰੱਕੀ 'ਚ ਤੁਹਾਡਾ ਰੋਲ ਦੇਖਣ ਦੀ ਤਾਂ ਕਰ ਰਹੇ ਹਾਂ। ਤੁਸੀਂ ਚਾਹੁੰਦੇ ਹੋ ਕਿ ਉੱਥੇ ਤਰੱਕੀ ਹੋਵੇ, ਸਹੂਲਤਾਂ ਹੋਣ ਤੇ ਆਉਣ ਵਾਲੇ ਸਮੇਂ 'ਚ ਮਿਲਦੀਆਂ ਰਹਿਣ। ਤੇ ਬਹੁਤ ਧੰਨਵਾਦ ਨੀਟਾ ਬਾਚੀਕੇ ਦਾ, ਰਣਜੀਤ ਗਿੱਲ ਦਾ ਤੇ ਬਾਕੀ ਸਾਡੇ ਡਾਕਟਰ ਸਾਧੂ ਸਿੰਘ ਹੋਣਾ ਦਾ, ਜਿਨ੍ਹਾਂ ਨੇ ਕਿ ਮੌਕਾ ਦਿੱਤਾ, ਜਾਂ ਤੁਹਾਡੀ ਸਾਰੀ ਇੰਡੋ US ਹੈਰੀਟੇਜ ਵਾਲਿਆਂ ਦਾ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ। ਥੈਂਕ ਯੂ ਵੈਰੀ ਮਚ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਹੀ ਮੈਂ ਬੇਨਤੀ